ਜਿਮਨੀ ਚੋਣ ਦੇ ਵਿੱਚ बीजेपी फिर पिछे रह जाती है, फिर आम आदमी पार्टी अगे आ जाती है। दूसरिया जिहड़ियां विरोधी धिरां होंदियां ने कांग्रेस की टक्कर रहिंदी है, कांग्रेस की आसार सी कि कांग्रेस जितूगी, कांग्रेस भी उत्ते दूसरे नंबर पर रह जाती है तो सुशील रिंकू जी होरे लोक सभा दे विच चले जांदे। परफॉर्म जे कीता तो भारतीय जनता पार्टी ने कीता। मैं कह सकता कि इस जे बड़ा नुकसान होया है तो कांग्रेस पार्टी नूं होया है, अकाली दल नूं होया। भारतीय जनता पार्टी नूं लोग चाहण लगे ने, भारतीय जनता पार्टी नूं उम्मीद तो बहुत वोट पई है। करनाटका दे विच भी उसे दिन इलैक्शनां दा रिजल्ट आउंदा, करनाटका दे विचों कांग्रेस बाजी मार जाती है। भारतीय जनता पार्टी के बड़े बड़े वादे, बड़े बड़े दावे जिहड़े कि पिछे रह जाते हैं, उत्थों भी हार का जिहड़ा सामना करना पैंदा भारतीय जनता पार्टी। जे गल की जाए पंजाब की राजनीति की, कि बठिंडा वो गढ़ मन्निया जाता जिथों कि राजनीति शुरू होंदी है। सरदार प्रकाश सिंह बादल के जाण नाल राजनीति में कोई घाटा पिया। और मैं कह सकता कि जो इस तरह के बड़े लीडर जाते हैं तो उसका नुकसान तो समाज में झेलना पैंदा है। अकाली दल सर्वाइव क्योंकि तुसीं भी एक हिस्सा रहे हो अकाली दल का किसी टाइम। देखो जी हम अज जलंधर दे विच जो हाल रहा है अकाली दल का। पंजाब ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੇ ਮਸਲਿਆਂ ਤੇ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇਖ ਰਹੇ ਹੋ ਤੁਸੀਂ, ਤਾਂ ਇਸ ਵਕਤ ਸਾਡੇ ਨਾਲ बीजेपी ਦੇ ਲੀਡਰ ਸਰੂਪ ਚੰਦ ਸਿੰਗਲਾ ਜੀ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ। ਸਿੰਗਲਾ ਜੀ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਸਿੰਗਲਾ ਸਾਹਿਬ ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨਾਰਾ ਦੇ ਕੇ ਸਰਕਾਰ ਆਈ, 92 ਵਿਧਾਇਕ ਉਸ ਸਰਕਾਰ ਦੇ ਆਏ, ਬਦਲਾਅ ਦਾ ਨਾਰਾ ਦਿੱਤਾ। ਕਿਵੇਂ ਦੇਖਦੇ ਹੋ ਰਾਜਨੀਤੀ ਨੂੰ? देखो ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਸੈਂਸਿਟਿਵ ਹੈ ਜੀ। ਪੰਜਾਬ ਦੇ ਲੋਕ ਭਾਵਨਾਤਮਕ ਹੋ ਕੇ ਮਤਲਬ ਉਹਨਾਂ ਨੂੰ ਆਦਤ ਹੈ ਚੱਲਣ ਦੀ, ਤੇ ਜਿਹੜੇ ਹਾਲਾਤ ਉਸ ਟਾਈਮ ਕਾਂਗਰਸ ਪਾਰਟੀ ਦੇ ਸੀ ਜਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਸੀ, ਜਾਂ ਉਸ ਟਾਈਮ ਦੇ ਉੱਤੇ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਰਲੇ ਹੋਏ ਆ, ਇਹ 75-25 ਦੀ ਸਰਕਾਰ ਹੈ। ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਤੇ ਇਹ ਗੱਲਾਂ ਉੱਪਰ ਕੇ ਸਾਹਮਣੇ ਲੋਕਾਂ ਨੇ ਆਉਣੀਆਂ ਹੈ, ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਕੋਈ ਨਵੀਂ ਪਾਰਟੀ ਨੂੰ ਲੈ ਕੇ ਆਈ। ਨਵੀਂ ਪਾਰਟੀ ਦੇ ਬੰਦੇ ਆ ਕੇ ਖੜ ਗਏ, ਲੋਕਾਂ ਨੇ ਵੋਟਾਂ ਪਾ ਦਿੱਤੀਆਂ, ਔਰ ਜਿਨ੍ਹਾਂ ਨੂੰ ਵੋਟਾਂ ਪਾਈਆਂ मेरा ख्याल है कि लोगों को पता भी नहीं होना, कितने मिलिया भी नहीं होना, किसी ने वोट मंगी भी नहीं होनी। तो ਜਿਹੜੀਆਂ ਪਹਿਲੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਵੋਟ ਕੀਤਾ ਉਹਨਾਂ ਨੇ ਜੀ, ਔਰ ਜਿਨ੍ਹਾਂ ਨੂੰ ਵੋਟ ਕੀਤਾ ਉਹ ਕੋਈ ਵੀ ਸੀ, ਚਾਹੇ ਉੱਗੋ ਕੇ ਸੀ ਚਾਹੇ ਕੋਈ ਸੀ, ਉਹ ਸਾਰੇ ਜਿੱਤ ਗਏ। ਪਰ ਦੁੱਖ ਦੀ ਗੱਲ ਇਹ ਆ ਵੀ ਉਹ ਜਿੱਤ ਗਏ, ਤੇ ਉਹਨਾਂ ਦੇ ਜਿੱਤਣ ਦੇ ਨਾਲ ਇੱਕ ਸਾਲ ਹੋਇਆ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ। ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਚੀਜ਼ ਨੂੰ ਦੇਖ ਕੇ ਸੋਚ ਕੇ ਅਸੀਂ ਵੋਟ ਪਾਈ ਸੀ, ਉਹ ਸਾਲ ਦੇ ਵਿੱਚ ਪੂਰੀ ਨਹੀਂ ਹੋਈ ਕਿ ਉਮੀਦ ਵੀ ਛੱਡ ਗਏ ਲੋਕ। तो मैं कह सकता कि आम आदमी पार्टी ने लोगों नूं इस भावना दे विच लियाउण लई उन्हां दा एजेंडा, उन्हां दी कंपेन, उन्हां दे वादे, उन्हां दीयां मिठियां गल्लां, उन्हां दे लम्मे चौड़े
ਰਾਇਤਾਂ ਦੀਆਂ ਜਿਹੜੀਆਂ ਸਕੀਮਾਂ ਉਹ ਲੈ ਕੇ ਆਏ ਤੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਈ। ਸਿੰਗਲਾ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੇ ਉਹ ਵੋਟਾਂ ਉਹਨਾਂ ਦੇ ਵਾਅਦੇ ਦੇਖ ਕੇ ਜਾਂ ਉਹਨਾਂ ਦੀਆਂ ਗਰੰਟੀਆਂ ਦੇਖ ਕੇ ਵੋਟ ਪਾਈ, ਪਰ ਜਲੰਧਰ ਜਿਮਨੀ ਚੋਣ ਹੁੰਦੀ ਹੈ, ਜਲੰਧਰ ਜਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਆ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਥੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਦੇਖੋ, ਇਹ ਜਿਹੜੀ ਚੋਣ ਹੁੰਦੀ ਹੈ, ਆਮ ਆਦਮੀ ਪਾਰਟੀ ਦੇ 5 MLA ਆ ਉੱਥੇ, ਔਰ ਸਾਰਾ ਪ੍ਰਸ਼ਾਸਨ ਤੇ ਹੋਰ ਜਿਹੜੇ ਹੈਗੇ ਆ ਸਰਕਾਰੀ ਮਸ਼ੀਨਰੀ ਜਿਹੜੀ ਵਰਤ ਕੇ ਇਹ ਜਿਹੜੀ ਵੋਟ ਪਈ ਹੈ, ਔਰ ਉਹਦੇ ਵਿੱਚ ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ, ਔਰ ਜਿਹੜੀ ਵੋਟ ਬੈਂਕ ਵਧਿਆ ਭਾਰਤੀ ਜਨਤਾ ਪਾਰਟੀ ਦਾ, ਔਰ 2 ਸੀਟਾਂ ਦੇ ਵਿੱਚੋਂ ਕਲੀਅਰ ਜਿੱਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ। 2 ਸੀਟਾਂ ਤੇ 2 ਨੰਬਰ 'ਤੇ ਆਈ ਹੈ ਭਾਰਤੀ ਜਨਤਾ ਪਾਰਟੀ। ਤਾਂ ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਅਕਾਲੀ ਦਲ ਦੀ ਤਾਂ ਜਿਹੜੀ ਐਕਚੁਅਲੀ ਕੀ ਹੈ ਕਿ ਉਸ ਤੋਂ ਬਾਅਦ ਕਾਂਗਰਸ ਗਈ ਸੀ ਤੇ ਅਕਾਲੀ ਦਲ ਦੇ ਆਉਣ ਦੀ ਵਾਰੀ ਸੀ, ਪਰ ਅਕਾਲੀ ਦਲ ਕਾਂਗਰਸ ਤੋਂ ਵੀ ਪਛੜ ਗਿਆ। ਤਾਂ ਇਹ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਅਕਾਲੀ ਦਲ ਦੀ ਪਕੜ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜੋੜਨ ਦੇ ਵਿੱਚ ਜ਼ੋਰ ਲਾ ਕੇ 2024 ਦੇ ਵਿੱਚ ਜਿਹੜਾ ਹੈਗਾ ਵਧੀਆ ਰਿਜ਼ਲਟ ਲੈ ਕੇ ਆਵਾਂਗੇ। ਸਿੰਗਲਾ ਸਾਹਿਬ, ਤੁਸੀਂ ਕਿਹਾ ਕਿ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਧੀਆ ਜਿੱਤ ਪ੍ਰਾਪਤ ਕਰੂ, ਪਰ ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ। ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਉਹ ਦੇਖੋ, ਉੱਥੋਂ ਦਾ ਜਿਹੜਾ ਬਣਿਆ ਲੋਕਾਂ ਦਾ, ਇੱਕ ਪਾਰਟੀ ਨੇ ਜਿੱਤਣਾ, ਦੂਜੀ ਵਾਰੀ ਹਾਰਨਾ, ਉਹ ਉਸ ਚੱਕਰ ਦੇ ਵਿੱਚ ਹੈ। ਸਰਕਾਰ ਦੀ ਲੋਕਾਂ ਨੂੰ ਐਂਟੀ ਇਨਕੰਬੈਂਸੀ ਬਣੀ, ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪ੍ਰਤੀਸ਼ਤ ਦੇ ਵਿੱਚ 1% ਵੀ ਕਮੀ ਨਹੀਂ ਹੋਈ। ਜਿੰਨੀ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਇਲੈਕਸ਼ਨਾਂ ਲਈ ਸੀ, ਉਨੀ ਵੋਟ ਭਾਰਤੀ ਜਨਤਾ ਪਾਰਟੀ ਨੇ ਲਈ ਹੈ। ਔਰ ਜਿਹੜਾ ਹੈਗਾ ਕਿ ਤਵਾਜ਼ਨ ਆਪਸ ਵਿੱਚ ਵਿਗੜਿਆ ਹੈ, ਤਾਂ JDU ਦਾ ਜਿਹੜਾ ਹੈਗਾ ਜਨਤਾ ਦਲ ਦਾ, ਜੋ ਦੇਵਗੌੜੇ ਦਾ ਜਨਤਾ ਦਲ ਹੈ, ਉਹਦੀ ਵੋਟ ਕਾਂਗਰਸ ਪਾਰਟੀ ਸ਼ਿਫਟ ਹੋਈ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਇਹ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਕੋਈ ਘਾਟਾ ਪਿਆ? ਦੇਖੋ, ਬਹੁਤ ਸਿਆਣੇ ਇਨਸਾਨ ਸਨ, ਬਹੁਤ ਲੰਮਾ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਹੈ। ਔਰ ਪੰਜਾਬ ਵਾਸਤੇ ਮੈਂ ਕਹਿ ਸਕਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਹੈਗੀ ਹੈ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ, ਪੰਜਾਬ ਨੂੰ ਦੇ ਲੋਕਾਂ ਨੂੰ ਮਦਦ ਕਰਨ ਲਈ, ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਮਤਲਬ ਇੱਕ ਕਰਨ ਲਈ ਉਹਨਾਂ ਨੇ ਪੂਰਾ ਯੋਗਦਾਨ ਪਾਇਆ ਹੈ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਉਹਦਾ ਨੁਕਸਾਨ ਜਿੱਥੇ ਸਾਡੇ ਲੋਕਾਂ ਨੂੰ ਪਿਆ, ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਨੂੰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਟਾਈਮ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਏਗਾ। ਅਕਾਲੀ ਦਲ ਸਰਵਾਈਵ ਕਰੂ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ, ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ, ਸਾਰੀਆਂ ਸੀਟਾਂ ਦੀ ਪਛੜਿਆ, 9 ਦੀਆਂ 9 ਕਾਂਸਟੀਚੁਐਂਸੀ ਤੋਂ ਪਛੜ ਗਿਆ। ਪੇਂਡੂ ਕਾਂਸਟੀਚੁਐਂਸੀ ਦੇ ਵਿੱਚ ਵੀ ਜੋ ਅਕਾਲੀ ਦਲ ਨੂੰ ਆਉਣੀ ਚਾਹੀਦੀ ਸੋ ਨਹੀਂ ਆਈ। ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਦੀ ਸਰਵਾਈਵਲ ਆਪ ਆਦਮੀ ਪਾਰਟੀ ਦੀ ਜਿਹੜੀ ਇਨਕੰਬੈਂਸੀ ਦਾ ਫਾਇਦਾ ਅਕਾਲੀ ਦਲ ਨੂੰ ਨਹੀਂ ਹੋਇਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਕਿ ਅੱਜ ਜਿਹੜਾ ਅਕਾਲੀ ਦਲ ਕੋਲ ਇੱਕ ਟਾਈਮ ਆਇਆ ਸੀਗਾ, ਉਹ ਖੁੱਸ ਗਿਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬਿਹਤਰ ਭਵਿੱਖ ਮੈਨੂੰ ਨਹੀਂ ਲੱਗਦਾ ਕਿ ਉਹ ਸਰਵਾਈਵ ਕਰ ਸਕੇਗਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ
ਕਰ ਰਿਹਾ ਸੀ। ਕਿਵੇਂ ਦੇਖਦੇ ਹੋ ਮੌਜੂਦਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਬੜਾ ਉੱਭਰ ਕੇ ਸਾਹਮਣੇ ਆਇਆ ਜਦੋਂ ਚਿਹਰਾ ਐਲਾਨਿਆ ਗਿਆ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ? ਕਿਵੇਂ ਦੇਖਦੇ ਹੋ ਇਹਨਾਂ ਦੇ ਚਿਹਰੇ ਨੂੰ ਕਿ ਅੱਜ ਪੰਜਾਬ ਦੇ ਲਈ ਕੁਛ ਕਰ ਗੁਜ਼ਰਨ ਦੀ ਉਮੀਦ ਹੈ? ਦੇਖੋ, ਇਹ ਜਿਹੜੀ ਸਰਕਾਰ ਹੈ ਜਾਂ ਭਗਵੰਤ ਮਾਨ ਹੈ, ਜੋ ਫੈਸਲੇ ਪੰਜਾਬ ਦੇ ਲਏ ਗਏ ਜਾਂ ਜੋ ਪੰਜਾਬ ਦੇ ਵਿੱਚ ਹਾਲਾਤ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਆਪਦੇ ਉਹਦੇ ਵਿੱਚ ਤਾਂ ਕਾਬਲ ਹੋ ਸਕਦਾ ਹੈ ਜੋ ਸਟੇਜ ਕਰਿਆ ਕਰਦਾ ਸੀਗਾ, ਪਰ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ 1 ਸਾਲ ਦਾ ਜਿਹੜਾ ਇਹਨਾਂ ਨੇ ਪੀਰੀਅਡ ਦੇ ਵਿੱਚ ਕੰਮ ਕੀਤਾ, ਉਹ ਮੁੱਖ ਮੰਤਰੀ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਸਕੇ। ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਬੇਸ਼ੱਕ ਉਹ ਆਪਦੀ ਪਾਰਟੀ ਦਾ ਹੋਵੇ, ਬੇਸ਼ੱਕ ਉਹ ਬਗਾਨੀ ਪਾਰਟੀ ਦਾ ਹੋਵੇ। ਇਹ ਤਾਂ ਉੱਤੇ ਜਿੱਦੇ ਬੋਰਡ ਲਾਦੇ ਸੀ ਇਹਨਾਂ ਨੇ ਕਿ ਰਿਸ਼ਵਤ ਖਤਮ, ਬੋਰਡ ਲਾਦੇ ਸੀ ਸਭ ਰਿਸ਼ਵਤ ਖਤਮ, ਤੇ ਇਹਨਾਂ ਦੇ ਹੋਰ MLA ਹੀ ਫੜੀ ਜਾਂਦੇ ਆ ਹੈ, ਬੜੇ ਬੜੇ ਤਾਂ ਐਲੀਗੇਸ਼ਨ ਲੱਗ ਰਹੇ ਆ, ਬੜੇ ਰਿਸ਼ਵਤ ਹੈ ਜਿਹੜੀ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਪੁੱਛੋ ਜਿਹੜੀ ਰਿਸ਼ਵਤ ਦੇ ਰੇਟ ਹੈ ਉਹ ਜਿਹੜੇ ਹੁੰਦੇ ਸੀਗੇ ਉਹ 10 ਗੁਣਾ ਪਹਿਲਾਂ ਨਾਲ ਵੱਧ ਗਿਆ, ਤੇ ਰਿਸ਼ਵਤ ਵਧੀ ਹੈ, ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਕਰਿਆ। ਅਨਮੋਲ ਰਤਨ ਜੀ ਇੱਥੋਂ ਬਠਿੰਡੇ ਤੋਂ ਹੀ ਨੇ, ਉਹਨਾਂ ਦੇ ਨਾਲ ਵੀ ਕਾਫੀ ਜਿਹੜੀ ਕਿ ਮਸਲਾ ਭਖਿਆ ਹੋਇਆ ਉਹਨਾਂ ਦਾ। ਹਾਂ ਬਿਲਕੁਲ, ਅੰਦਰ ਨੇ ਅਨਮੋਲ ਰਤਨ, ਬੜਾ ਕੁਛ ਉਹਨਾਂ ਨੇ ਕੀਤਾ ਜਿਹੜਾ ਸਾਹਮਣੇ ਆਇਆ, ਤੇ ਇਹ ਤੋਂ ਪਤਾ ਲੱਗਦਾ ਕਿ 3 ਦਿਨਾਂ 'ਚ ਰਿਸ਼ਵਤ ਖਤਮ ਕਰਨ ਵਾਲੇ ਇਹਨਾਂ ਦੇ ਆਪਦੇ ਜਿਹੜੇ MLA ਉਹੀ ਬਹੁਤ ਪੰਜਾਬ ਨੂੰ ਲੁੱਟਣ ਦੇ ਵਿੱਚ ਲੱਗੇ ਹੋਏ ਆ। ਸਿੰਘਲਾ ਜੀ, ਜੇ ਥੋੜ੍ਹੀ ਜਿਹੀ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਵਿੱਚ ਕੀ ਦੇਖਦੇ ਹੋ ਜਿਹੜਾ ਕਿ ਕਾਫੀ ਉਹਨਾਂ ਦੀ ਆਪਸੀ ਜੰਗ ਚੱਲੀ, ਫਿਰ ਉਸ ਤੋਂ ਬਾਅਦ ਫਿਰ ਇੱਕ ਲੀ ਤੇ ਚੱਲੀ ਕਾਂਗਰਸ, ਉਸ ਦੇ ਵਿੱਚ ਕੀ ਦੇਖੋ? ਕਾਂਗਰਸ ਪਾਰਟੀ ਦਾ ਡਿਸਪਲਿਨ ਨਹੀਂ ਰਿਹਾ, ਕਾਂਗਰਸ ਪਾਰਟੀ ਦਾ ਜਿਹੜਾ ਸੈਂਟਰਲ, ਦੇਖੋ ਕਾਂਗਰਸ ਪਾਰਟੀ ਚੱਲ ਰਹੀ ਸੀ ਜੋ ਇਹਨਾਂ ਦੀ ਸੈਂਟਰ ਬਾਡੀ ਤੇ ਜਾਂ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਤੇ, ਉੱਥੋਂ ਜਿਹੜਾ ਹੈਗਾ ਕਿ ਕੰਟਰੋਲ ਖਤਮ ਹੋ ਚੁੱਕਾ ਹੈ। ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਫੇਸਲੈਸ ਹੋ ਚੁੱਕੀ ਹੈ, ਲੀਡਰਲੈਸ ਹੋ ਚੁੱਕੀ ਹੈ। ਕੀ ਹਾਲਾਤ ਬਣਨਗੇ ਇਹ ਆਉਣ ਵਾਲੇ ਟਾਈਮ ਵਿੱਚ? ਕਿਹੜਾ ਲੀਡਰ ਮੰਨਦੇ ਸੀ ਕਾਂਗਰਸ ਦਾ ਜਿਹੜਾ ਵੱਡਾ ਚਿਹਰਾ ਸੀ, ਪੰਜਾਬ ਨੂੰ ਪ੍ਰੈਫਰ ਕਰਦੇ ਸੀ? ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੰਨਦੇ ਸੀ ਜਾਂ ਸੁਨੀਲ ਜਾਖੜ ਹੋਰਾਂ ਨੂੰ ਮੰਨਦੇ ਸੀ? ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਕੰਮ ਕਾਂਗਰਸ ਪਾਰਟੀ ਕੀਤਾ, ਸੁਨੀਲ ਜਾਖੜ ਨੇ ਵੀ ਬਹੁਤ ਟਾਈਮ ਬਹੁਤ ਕੰਮ ਕੀਤਾ ਹੈ, ਹੋਰ ਜਿਹੜੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪਰ ਕਾਂਗਰਸ ਪਾਰਟੀ ਜਿਹੜਾ ਹੈਗਾ ਕਿ ਇਸ ਤਰੀਕੇ ਨਾਲ ਨਹੀਂ ਚੱਲਦੀ, ਉਹ ਤਾਂ ਸਿਰਫ ਜਿਹੜਾ ਦਿੱਲੀ ਦਰਬਾਰ ਦੀ ਹਾਜ਼ਰੀ ਭਰਦਾ ਹੈ ਉਹਨੂੰ ਕੁਝ ਮਿਲਦਾ। ਅਤੇ ਤੁਸੀਂ ਚੰਨੀ ਤੇ ਜਾਖੜ ਵੇਲੇ 42 MLA ਮੁੱਖ ਮੰਤਰੀ ਬਣਾਉਣ ਲਈ ਤਿਆਰ ਸੀ, ਪਰ ਸੈਂਟਰ ਦੇ ਵਿੱਚ ਬੈਠੇ ਲੋਕ, ਇਹਨਾਂ ਦੇ ਨੈਸ਼ਨਲ ਪਾਰਟੀ ਦੇ ਲੋਕ ਜਿਹੜੇ ਹੈਗੇ ਉਹ ਨਹੀਂ ਚਾਹੁੰਦੇ ਸੀਗੇ, ਅਤੇ 2 ਵੋਟਾਂ ਵਾਲਾ ਮੁੱਖ ਮੰਤਰੀ ਬਣਿਆ, ਅਤੇ ਜਿਹੜੇ ਹਾਲਾਤ ਹੋਏ ਨੇ ਉਹ ਤੁਹਾਡੇ ਸਾਹਮਣੇ। ਚੰਨੀ ਸਾਹਿਬ ਕਹਿੰਦੇ 3 ਮਹੀਨੇ ਦੀ ਰਾਜਨੀਤੀ ਕਰੀ, 3 ਮਹੀਨੇ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਛ ਪੰਜਾਬ ਨੂੰ ਦਿੱਤਾ। 111 ਦਿਨਾਂ ਦੀ ਜਿਹੜੀ ਰਾਜਨੀਤੀ ਸੀ ਉਸ ਦੇ ਵਿੱਚ ਬਹੁਤ ਕੁਛ ਪੰਜਾਬ ਨੂੰ ਦਿੱਤਾ। ਜਿੰਨਾ ਕੁ ਕੁਛ ਉਹਨੇ ਦਿੱਤਾ, ਜਿੰਨਾ ਕੁ ਗੰਦ ਪਾਤਾ, ਇੰਨੇ ਮੁੱਖ ਮੰਤਰੀ ਹੁੰਦਿਆਂ ਕੋਈ ਪਾ ਨਹੀਂ ਸਕਦਾ। ਔਰ 10-10 ਕਰੋੜ ਰੁਪਏ ਤੱਕ ਕੈਸ਼ ਇਹਨਾਂ ਦੇ ਭਾਂਜ ਜਾਂ ਭਤੀਜੇ ਤੋਂ ਮਿਲੇ, ਅਤੇ ਤਾਂ ਵਿੱਚ ਪੱਕੀ ਗੱਲ ਹੈ ਵੀ 111 ਦਿਨਾਂ 'ਚ ਨਹੀਂ ਹੋ ਸਕਦਾ ਜਿਹੜਾ ਚੰਨੀ ਕਰਕੇ। ਲਾਸਟ ਦੇ ਵਿੱਚ ਤੁਹਾਡੇ ਤੋਂ ਪੁੱਛਦੇ ਹਾਂ ਕਿ ਨਵਜੋਤ ਸਿੰਘ ਸਿੱਧੂ BJP ਦਾ ਅੰਗ ਰਹੇ ਅਤੇ ਫਿਰ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ, ਜੇਲ੍ਹ ਵੀ ਕੱਟਣੀ ਪੈਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ, ਕਿਵੇਂ ਦੇਖਦੇ ਹੋ ਉਹਨਾਂ ਦੇ ਚਿਹਰੇ ਨੂੰ? ਦੇਖੋ, ਪੰਜਾਬ ਦੇ ਲੋਕ ਕੀ ਮਨ ਬਣਾਉਂਦੇ ਆ ਉਹਨਾਂ 'ਤੇ ਡਿਪੈਂਡ ਹੈ। ਕੌਣ ਵਧੀਆ ਕੰਮ ਕਰਦਾ ਹੈ ਉਹ ਉਹਦਾ ਕੰਮ ਦੱਸੇਗਾ, ਪਰ ਅੱਜ ਦੀ ਡੇਟ ਦੇ ਵਿੱਚ ਵੀ ਕੁਛ ਕਹਿਣਾ, ਕਿਉਂਕਿ ਉਹੀ ਨਵਜੋਤ ਸਿੰਘ ਸਿੱਧੂ ਹੈ ਜਿਹਦੇ ਕਾਰਨ ਕੈਪਟਨ ਅਮਰਿੰਦਰ ਭੱਜਿਆ, ਜਿਹਦੇ ਕਾਰਨ ਕਾਂਗਰਸ ਪਾਰਟੀ ਨੂੰ ਬੜੀ ਕਰਾਰੀ ਹਾਰ ਲੱਗੀ ਹੈ ਨਹੀਂ। ਔਰ ਉਸ ਤੋਂ ਬਾਅਦ ਰਾਮ ਰੌਲਾ ਦਾ ਪਾਰਟੀ ਦਾ ਪਿਆ, ਔਰ ਬੜੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਨੈਗੇਟਿਵਿਟੀ ਕਾਂਗਰਸ ਦੇ ਪ੍ਰਤੀ, ਪੰਜਾਬ ਕਾਂਗਰਸ ਦੇ ਪ੍ਰਤੀ ਗਈ। ਅਤੇ ਹੁਣ 1 ਸਾਲ ਰਹਿ ਕੇ ਕੀ ਅੰਦਰ ਕੀ ਸਿੱਖਿਆ ਨਹੀਂ ਸਿੱਖਿਆ, ਉਹ ਆਉਣ ਵਾਲੇ ਇਹਨਾਂ ਦੇ ਫੈਸਲੇ ਪਤਾ ਲੱਗੂ। ਰਾਜਾ ਵੜਿੰਗ ਜੀ ਨੂੰ
ਉਹ ਰਾਜਾ ਵੜਿੰਗ ਜਿੰਨੀ ਕੁ ਉਹਨਾਂ ਦੀ ਕੈਪੇਬਿਲਿਟੀ ਆ ਵਧੀਆ ਕੰਮ ਕਰ ਰਹੇ। ਸੁਖਪਾਲ ਸਿੰਘ ਖਹਿਰਾ ਦੇਖੋ, ਇਹ ਸੁਖਪਾਲ ਖਹਿਰਾ ਇਕੱਲੇ ਗੱਲਾਂ ਕਰ ਲੈਣੀਆਂ, ਟੀਵੀ 'ਤੇ ਗੱਲਾਂ ਕਰ ਲੈਣੀਆਂ, ਜਦੋਂ ਕੰਮ ਕਰਕੇ ਦਿਖਾਉਣ ਦਾ, ਲੋਕਾਂ ਨੂੰ ਨਾਲ ਰੱਖਣ ਦਾ, ਕਿਉਂਕਿ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ। ਉਹ ਕਿਸ ਤਰ੍ਹਾਂ ਦੀ ਕਾਬਲੀਅਤ ਰੱਖਦੇ ਨੇ ਉਹਨਾਂ ਕੰਮਾਂ ਤੋਂ ਦੇਖਿਆ ਜਾ ਸਕਦਾ, ਪਰ ਅਜੇ ਆਪਾਂ ਕੀ ਮੇਰੇ ਵਰਗੇ ਲੋਕ ਕੀ ਦੱਸ ਸਕਦੇ ਆ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰਨ। ਸੁਖਬੀਰ ਸਿੰਘ ਬਾਦਲ ਹੋਰ ਤਾਂ ਮੈਂ ਕਹਿ ਚੁੱਕਿਆ, ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਜੋ ਵਰਚਰ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਪੋਲੀਟੀਕਲ ਕਮਾਈ ਸੀ, ਉਹਦੇ 'ਤੇ ਚੱਲਿਆ। ਹੁਣ ਬਾਦਲ ਸਾਹਿਬ ਚਲੇ ਗਏ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਇਹ ਪਰਫਾਰਮ ਕਰਦੇ ਆ ਉਹ ਟਾਈਮ ਦੱਸੋ। ਬਿਕਰਮਜੀਤ ਸਿੰਘ ਮਜੀਠੀਆ ਵਧੀਆ ਲੀਡਰ ਨੇ, ਅੱਛੇ ਆ, ਅੱਛੀ ਕਮਾਂਡ ਹੈ। ਕਿਹਦੇ ਨਾਲ ਖੜਦੇ ਆ, ਕਿਹਦੇ ਨਾਲ ਖੜਦੇ, ਅਕਾਲੀ ਦਲ ਨਾਲ ਖੜਦੇ, ਸੁਖਬੀਰ ਨਾਲ ਖੜਦੇ ਆ ਕਿ ਨਹੀਂ ਖੜਦੇ, ਇਹ ਤਾਂ ਟਾਈਮ ਦੱਸੂਗਾ ਨਾ ਕਿਹਦੇ ਨਾਲ ਖੜਦੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ ਜਿਹੜਾ ਜਿੰਨਾ ਵੀ ਸਮਾਂ ਮਿਲਿਆ, ਕਿਉਂਕਿ ਕਹਿ ਰਹੇ ਸੀ ਕਿ ਕਾਹਲੀ ਹੈ ਜਾਣ ਦੀ, ਪਰ ਅਸੀਂ ਜਿੰਨਾ ਵੀ ਸਮਾਂ ਮਿਲਿਆ ਉਨੇ ਸਮੇਂ ਦੇ ਵਿੱਚ ਰਾਜਨੀਤੀ 'ਤੇ ਗੱਲ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ, ਧੰਨਵਾਦ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਹੈ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਤੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ, ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ। ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਹੈ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਵਾਅਦੇ, ਵੱਡੇ ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ, ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਇਹ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਘਾਟਾ ਪਿਆ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਅਕਾਲੀ ਦਲ ਸਰਵਾਈਵ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ, ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੇ ਮਸਲਿਆਂ 'ਤੇ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ ਅਤੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇਖ ਰਹੇ ਹੋ ਤੁਸੀਂ, ਤਾਂ ਇਸ ਵਕਤ ਸਾਡੇ ਨਾਲ ਬੀਜੇਪੀ ਦੇ ਲੀਡਰ ਸਰੂਪ ਚੰਦ ਸਿੰਗਲਾ ਜੀ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ। ਸਿੰਗਲਾ ਜੀ, ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਸਿੰਗਲਾ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨਾਅਰਾ ਦੇ ਕੇ ਸਰਕਾਰ ਆਈ, 92 ਵਿਧਾਇਕ ਉਸ ਸਰਕਾਰ ਦੇ ਆਏ, ਬਦਲਾਅ ਦਾ ਨਾਅਰਾ ਦਿੱਤਾ। ਕਿਵੇਂ ਦੇਖਦੇ ਹੋ ਰਾਜਨੀਤੀ ਨੂੰ? ਦੇਖੋ, ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਸੈਂਸਿਟਿਵ ਹੈ ਜੀ। ਪੰਜਾਬ ਦੇ ਲੋਕ ਭਾਵਨਾਤਮਕ ਹੋ ਕੇ, ਮਤਲਬ ਉਹਨਾਂ ਨੂੰ ਆਦਤ ਹੈ ਚੱਲਣ ਦੀ, ਤੇ ਜਿਹੜੇ ਹਾਲਾਤ ਉਸ ਟਾਈਮ ਕਾਂਗਰਸ ਪਾਰਟੀ ਦੇ ਸੀ ਜਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਸੀ, ਜਾਂ ਉਸ ਟਾਈਮ ਦੇ ਉੱਤੇ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਰਲੇ ਹੋਏ ਆ, ਇਹ 75-25 ਦੀ ਸਰਕਾਰ ਹੈ। ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਤੇ ਇਹ ਗੱਲਾਂ ਉੱਪਰ ਕੇ ਸਾਹਮਣੇ ਲੋਕਾਂ ਨੇ ਆਉਣੀਆਂ ਹੈ, ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਕੋਈ ਨਵੀਂ ਪਾਰਟੀ ਨੂੰ ਲੈ ਕੇ ਆਈ, ਨਵੀਂ ਪਾਰਟੀ ਦੇ ਬੰਦੇ ਆ ਕੇ ਖੜ ਗਏ,
ਲੋਕਾਂ ਨੇ ਵੋਟਾਂ ਪਾਤੀਆਂ, ਔਰ ਜਿਨ੍ਹਾਂ ਨੂੰ ਵੋਟਾਂ ਪਾਈਆਂ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਕਿਤੇ ਮਿਲਿਆ ਵੀ ਨਹੀਂ ਹੋਣਾ, ਕਿਸੇ ਨੇ ਵੋਟ ਮੰਗੀ ਵੀ ਨਹੀਂ ਹੋਣੀ। ਤਾਂ ਜਿਹੜੀਆਂ ਪਹਿਲੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਵੋਟ ਕੀਤਾ ਉਹਨਾਂ ਨੇ ਜੀ, ਔਰ ਜਿਨ੍ਹਾਂ ਨੂੰ ਵੋਟ ਕੀਤਾ ਉਹ ਕੋਈ ਵੀ ਸੀ, ਚਾਹੇ ਉੱਗੋ ਕੇ ਸੀ ਚਾਹੇ ਕੋਈ ਸੀ, ਉਹ ਸਾਰੇ ਜਿੱਤ ਗਏ। ਪਰ ਦੁੱਖ ਦੀ ਗੱਲ ਇਹ ਆ ਵੀ ਉਹ ਜਿੱਤ ਗਏ ਤੇ ਉਹਨਾਂ ਦੇ ਜਿੱਤਣ ਦੇ ਨਾਲ 1 ਸਾਲ ਹੋਇਆ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ। ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਚੀਜ਼ ਨੂੰ ਦੇਖ ਕੇ ਸੋਚ ਕੇ ਅਸੀਂ ਵੋਟ ਪਾਈ ਸੀ ਉਹ ਸਾਲ ਦੇ ਵਿੱਚ ਪੂਰੀ ਨਹੀਂ ਹੋਈ ਕਿ ਉਮੀਦ ਵੀ ਛੱਡ ਗਏ ਲੋਕ। ਤਾਂ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਸ ਭਾਵਨਾ ਦੇ ਵਿੱਚ ਲਿਆਉਣ ਲਈ ਉਹਨਾਂ ਦਾ ਏਜੰਡਾ, ਉਹਨਾਂ ਦੀ ਕੰਪੇਨ, ਉਹਨਾਂ ਦੇ ਵਾਅਦੇ, ਉਹਨਾਂ ਦੀਆਂ ਮਿੱਠੀਆਂ ਗੱਲਾਂ, ਉਹਨਾਂ ਦੇ ਲੰਮੇ ਚੌੜੇ ਰੈਤਾਂ ਦੀਆਂ ਜਿਹੜੀਆਂ ਸਕੀਮਾਂ ਉਹ ਲੈ ਕੇ ਆਏ ਤੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਈ। ਸਿੰਗਲਾ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੇ ਉਹ ਵੋਟਾਂ ਉਹਨਾਂ ਦੇ ਵਾਅਦੇ ਦੇਖ ਕੇ ਜਾਂ ਉਹਨਾਂ ਦੀਆਂ ਗਰੰਟੀਆਂ ਦੇਖ ਕੇ ਵੋਟ ਪਾਈ, ਪਰ ਜਲੰਧਰ ਜਿਮਨੀ ਚੋਣ ਹੁੰਦੀ ਹੈ, ਜਲੰਧਰ ਜਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਹੈ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਥੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਦੇਖੋ, ਇਹ ਜਿਹੜੀ ਚੋਣ ਹੁੰਦੀ ਹੈ, ਆਮ ਆਦਮੀ ਪਾਰਟੀ ਦੇ 5 MLA ਆ ਉੱਥੇ, ਔਰ ਸਾਰਾ ਪ੍ਰਸ਼ਾਸਨ ਅਤੇ ਹੋਰ ਜਿਹੜੇ ਹੈਗੇ ਸਰਕਾਰੀ ਮਸ਼ੀਨਰੀ ਜਿਹੜੀ ਵਰਤ ਕੇ ਇਹ ਜਿਹੜੀ ਵੋਟ ਪਈ ਹੈ, ਔਰ ਉਹਦੇ ਵਿੱਚ ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ, ਔਰ ਜਿਹੜੀ ਵੋਟ ਬੈਂਕ ਵਧਿਆ ਭਾਰਤੀ ਜਨਤਾ ਪਾਰਟੀ ਦਾ, ਔਰ 2 ਸੀਟਾਂ ਦੇ ਵਿੱਚੋਂ ਕਲੀਅਰ ਜਿੱਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ। 2 ਸੀਟਾਂ 'ਤੇ 2 ਨੰਬਰ 'ਤੇ ਆਈ ਹੈ ਭਾਰਤੀ ਜਨਤਾ ਪਾਰਟੀ। ਤਾਂ ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਤਾਂ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਅਕਾਲੀ ਦਲ ਦੀ ਤਾਂ ਜਿਹੜੀ ਐਕਚੁਅਲੀ ਕੀ ਹੈ ਕਿ ਉਸ ਤੋਂ ਬਾਅਦ ਕਾਂਗਰਸ ਗਈ ਸੀ ਅਤੇ ਅਕਾਲੀ ਦਲ ਦੇ ਆਉਣ ਦੀ ਵਾਰੀ ਸੀ, ਪਰ ਅਕਾਲੀ ਦਲ ਕਾਂਗਰਸ ਤੋਂ ਵੀ ਪਛੜ ਗਿਆ। ਤਾਂ ਇਹ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਅਕਾਲੀ ਦਲ ਦੀ ਪਕੜ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜੋੜਨ ਦੇ ਵਿੱਚ ਜ਼ੋਰ ਲਾ ਕੇ 2024 ਦੇ ਵਿੱਚ ਜਿਹੜਾ ਹੈਗਾ ਵਧੀਆ ਰਿਜ਼ਲਟ ਲੈ ਕੇ ਆਉਣਾ। ਸਿੰਗਲਾ ਸਾਹਿਬ, ਤੁਸੀਂ ਕਿਹਾ ਕਿ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਧੀਆ ਜਿੱਤ ਪ੍ਰਾਪਤ ਕਰੂ, ਪਰ ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ। ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਦੇਖੋ, ਉੱਥੋਂ ਦਾ ਜਿਹੜਾ ਬਣਿਆ ਲੋਕਾਂ ਦਾ, ਇੱਕ ਪਾਰਟੀ ਨੇ ਜਿੱਤਣਾ, ਦੂਜੀ ਵਾਰੀ ਹਾਰਨਾ, ਉਹ ਉਸ ਚੱਕਰ ਦੇ ਵਿੱਚ ਹੈ। ਸਰਕਾਰ ਦੀ ਲੋਕਾਂ ਨੂੰ ਐਂਟੀ ਇਨਕੰਬੈਂਸੀ ਬਣੀ, ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪ੍ਰਤੀਸ਼ਤ ਦੇ ਵਿੱਚ 1% ਵੀ ਕਮੀ ਨਹੀਂ ਹੋਈ। ਜਿੰਨੀ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਇਲੈਕਸ਼ਨਾਂ ਲਈ ਸੀ, ਉਨੀ ਵੋਟ ਭਾਰਤੀ ਜਨਤਾ ਪਾਰਟੀ ਨੇ ਲਈ ਹੈ। ਔਰ ਜਿਹੜਾ ਹੈਗਾ ਕਿ ਤਵਾਜ਼ਨ ਆਪਸ ਵਿੱਚ ਵਿਗੜਿਆ ਹੈ, ਤਾਂ JDU ਦਾ ਜਿਹੜਾ ਹੈਗਾ ਜਨਤਾ ਦਲ ਦਾ, ਜੋ ਦੇਵਗੌੜੇ ਦਾ ਜਨਤਾ ਦਲ ਹੈ, ਉਹਦੀ ਵੋਟ ਕਾਂਗਰਸ ਪਾਰਟੀ ਸ਼ਿਫਟ ਹੋਈ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਇਹ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਕੋਈ ਘਾਟਾ ਪਿਆ? ਦੇਖੋ, ਬਹੁਤ ਸਿਆਣੇ ਇਨਸਾਨ ਸਨ, ਬਹੁਤ ਲੰਮਾ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਹੈ। ਔਰ ਪੰਜਾਬ ਵਾਸਤੇ ਮੈਂ ਕਹਿ ਸਕਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਹੈਗੀ ਹੈ
ਪੰਜਾਬ ਨੂੰ ਡਿਵੈਲਪ ਕਰਨ ਵਾਸਤੇ, ਪੰਜਾਬ ਨੂੰ ਦੇ ਲੋਕਾਂ ਨੂੰ ਮਦਦ ਕਰਨ ਲਈ, ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਮਤਲਬ ਇੱਕ ਕਰਨ ਲਈ ਉਹਨਾਂ ਨੇ ਪੂਰਾ ਯੋਗਦਾਨ ਪਾਇਆ ਹੈ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਉਹਦਾ ਨੁਕਸਾਨ ਜਿੱਥੇ ਸਾਡੇ ਲੋਕਾਂ ਨੂੰ ਪਿਆ, ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਨੂੰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਟਾਈਮ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਏਗਾ। ਅਕਾਲੀ ਦਲ ਸਰਵਾਈਵ ਕਰੂ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ, ਸਾਰੀਆਂ ਸੀਟਾਂ ਦੀ ਪਛੜਿਆ, 9 ਦੀਆਂ 9 ਕਾਂਸਟੀਚੁਐਂਸੀ ਤੋਂ ਪਛੜ ਗਿਆ। ਪੇਂਡੂ ਕਾਂਸਟੀਚੁਐਂਸੀ ਦੇ ਵਿੱਚ ਵੀ ਜੋ ਅਕਾਲੀ ਦਲ ਨੂੰ ਆਉਣੀ ਚਾਹੀਦੀ ਸੋ ਨਹੀਂ ਆਈ। ਤਾਂ ਮੈਂ ਕਹਿ ਸਕਦਾ ਕਿ ਅਕਾਲੀ ਦਲ ਦੀ ਸਰਵਾਈਵਲ ਆਪ ਆਦਮੀ ਪਾਰਟੀ ਦੀ ਜਿਹੜੀ ਇਨਕੰਬੈਂਸੀ ਦਾ ਫਾਇਦਾ ਅਕਾਲੀ ਦਲ ਨੂੰ ਨਹੀਂ ਹੋਇਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਕਿ ਅੱਜ ਜਿਹੜਾ ਅਕਾਲੀ ਦਲ ਕੋਲ ਇੱਕ ਟਾਈਮ ਆਇਆ ਸੀਗਾ ਉਹ ਖੁੱਸ ਗਿਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬਿਹਤਰ ਭਵਿੱਖ ਮੈਨੂੰ ਨਹੀਂ ਲੱਗਦਾ ਕਿ ਉਹ ਸਰਵਾਈਵ ਕਰ ਸਕੇਗਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਕਰ ਰਿਹਾ ਸੀ। ਕਿਵੇਂ ਦੇਖਦੇ ਹੋ ਮੌਜੂਦਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਬੜਾ ਉੱਭਰ ਕੇ ਸਾਹਮਣੇ ਆਇਆ ਜਦੋਂ ਚਿਹਰਾ ਐਲਾਨਿਆ ਗਿਆ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ? ਕਿਵੇਂ ਦੇਖਦੇ ਹੋ ਇਹਨਾਂ ਦੇ ਚਿਹਰੇ ਨੂੰ ਕਿ ਅੱਜ ਪੰਜਾਬ ਦੇ ਲਈ ਕੁਛ ਕਰ ਗੁਜ਼ਰਨ ਦੀ ਉਮੀਦ ਹੈ? ਦੇਖੋ ਇਹ ਜਿਹੜੀ ਸਰਕਾਰ ਹੈ ਜਾਂ ਭਗਵੰਤ ਮਾਨ ਹੈ, ਜੋ ਫੈਸਲੇ ਪੰਜਾਬ ਦੇ ਲਏ ਗਏ ਜਾਂ ਜੋ ਪੰਜਾਬ ਦੇ ਵਿੱਚ ਹਾਲਾਤ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਆਪਦੇ ਉਹਦੇ ਵਿੱਚ ਤਾਂ ਕਾਬਲ ਹੋ ਸਕਦਾ ਹੈ ਜੋ ਸਟੇਜ ਕਰੈਕ ਕਰਦਾ ਸੀਗਾ, ਪਰ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ 1 ਸਾਲ ਦਾ ਜਿਹੜਾ ਇਹਨਾਂ ਨੇ ਪੀਰੀਅਡ ਦੇ ਵਿੱਚ ਕੰਮ ਕੀਤਾ, ਉਹ ਮੁੱਖ ਮੰਤਰੀ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਸਕੇ। ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਬੇਸ਼ੱਕ ਉਹ ਆਪਦੀ ਪਾਰਟੀ ਦਾ ਹੋਵੇ, ਬੇਸ਼ੱਕ ਉਹ ਬਗਾਨੀ ਪਾਰਟੀ ਦਾ ਹੋਵੇ। ਇਹ ਤਾਂ ਉੱਤੇ ਜਿੱਦੇ ਬੋਰਡ ਲਾਤੇ ਸੀ ਇਹਨਾਂ ਨੇ ਕਿ ਰਿਸ਼ਵਤ ਖਤਮ, ਬੋਰਡ ਲਾਤੇ ਸੀ ਸਭ ਰਿਸ਼ਵਤ ਖਤਮ, ਤੇ ਇਹਨਾਂ ਦੇ ਹੋਰ MLA ਹੀ ਫੜੀ ਜਾਂਦੇ ਆ। ਬੜੇ ਬੜੇ ਐਲੀਗੇਸ਼ਨ ਲੱਗ ਰਹੇ ਆ, ਬੜੇ ਰਿਸ਼ਵਤ ਹੈ ਜਿਹੜੀ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਪੁੱਛੋ ਵੀ ਜਿਹੜੀ ਰਿਸ਼ਵਤ ਦੇ ਰੇਟ ਹੈ ਉਹ ਜਿਹੜੇ ਹੁੰਦੇ ਸੀਗੇ ਉਹ 10 ਗੁਣਾ ਪਹਿਲਾਂ ਨਾਲ ਵੱਧ ਗਿਆ, ਤੇ ਰਿਸ਼ਵਤ ਵਧੀ ਹੈ। ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਕਰਿਆ। ਅਨਮੋਲ ਰਤਨ ਜੀ ਇੱਥੋਂ ਬਠਿੰਡੇ ਤੋਂ ਹੀ ਨੇ, ਉਹਨਾਂ ਦੇ ਨਾਲ ਵੀ ਕਾਫੀ ਜਿਹੜੀ ਕਿ ਮਸਲਾ ਭਖਿਆ ਹੋਇਆ ਉਹਨਾਂ ਦਾ। ਹਾਂ ਬਿਲਕੁਲ ਅੰਦਰ ਨੇ ਅਨਮੋਲ ਰਤਨ, ਬੜਾ ਕੁਛ ਉਹਨਾਂ ਨੇ ਕੀਤਾ ਹੈ, ਤੇ ਇਹ ਤੋਂ ਪਤਾ ਲੱਗਦਾ ਕਿ 3 ਦਿਨਾਂ 'ਚ ਰਿਸ਼ਵਤ ਖਤਮ ਕਰਨ ਵਾਲੇ ਇਹਨਾਂ ਦੇ ਆਪਦੇ ਜਿਹੜੇ MLA ਉਹੀ ਬਹੁਤ ਪੰਜਾਬ ਨੂੰ ਲੁੱਟਣ ਦੇ ਵਿੱਚ ਲੱਗੇ ਹੋਏ ਆ। ਸਿੰਘਲਾ ਜੀ, ਜੇ ਥੋੜ੍ਹੀ ਜਿਹੀ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਵਿੱਚ ਕੀ ਦੇਖਦੇ ਹੋ ਜਿਹੜਾ ਕਿ ਕਾਫੀ ਉਹਨਾਂ ਦੀ ਆਪਸੀ ਜੰਗ ਚੱਲੀ, ਫਿਰ ਉਸ ਤੋਂ ਬਾਅਦ ਫਿਰ ਇੱਕ ਲੀ 'ਤੇ ਚੱਲੀ ਕਾਂਗਰਸ, ਉਸ ਦੇ ਵਿੱਚ ਕੀ ਦੇਖੋ? ਕਾਂਗਰਸ ਪਾਰਟੀ ਦਾ ਡਿਸਪਲਿਨ ਨਹੀਂ ਰਿਹਾ। ਕਾਂਗਰਸ ਪਾਰਟੀ ਦਾ ਜਿਹੜਾ ਸੈਂਟਰਲ, ਦੇਖੋ ਕਾਂਗਰਸ ਪਾਰਟੀ ਚੱਲ ਰਹੀ ਸੀ ਜੋ ਇਹਨਾਂ ਦੀ ਸੈਂਟਰਲ ਬਾਡੀ 'ਤੇ ਜਾਂ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ 'ਤੇ, ਉੱਥੋਂ ਜਿਹੜਾ ਹੈਗਾ ਕਿ ਕੰਟਰੋਲ ਖਤਮ ਹੋ ਚੁੱਕਾ ਹੈ। ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਫੇਸਲੈਸ ਹੋ ਚੁੱਕੀ ਹੈ, ਲੀਡਰਲੈਸ ਹੋ ਚੁੱਕੀ ਹੈ। ਕੀ ਹਾਲਾਤ ਬਣਨਗੇ ਇਹ ਆਉਣ ਵਾਲੇ ਟਾਈਮ ਵਿੱਚ। ਕਿਹੜਾ ਲੀਡਰ ਮੰਨਦੇ ਸੀ ਕਾਂਗਰਸ ਦਾ ਜਿਹੜਾ ਵੱਡਾ ਚਿਹਰਾ ਸੀ, ਪੰਜਾਬ ਨੂੰ ਪ੍ਰੈਫਰ ਕਰਦੇ ਸੀ? ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੰਨਦੇ ਸੀ ਜਾਂ ਸੁਨੀਲ ਜਾਖੜ ਹੋਰਾਂ ਨੂੰ ਮੰਨਦੇ ਸੀ? ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਕੰਮ ਕਾਂਗਰਸ ਪਾਰਟੀ ਕੀਤਾ, ਸੁਨੀਲ ਜਾਖੜ ਨੇ ਬਹੁਤ ਟਾਈਮ ਬਹੁਤ ਵਧੀਆ ਕੰਮ ਕੀਤਾ ਹੈ, ਹੋਰ ਜਿਹੜੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪਰ ਕਾਂਗਰਸ ਪਾਰਟੀ ਜਿਹੜਾ ਹੈਗਾ ਕਿ ਇਸ ਤਰੀਕੇ ਨਾਲ ਨਹੀਂ ਚੱਲਦੀ। ਉਹ ਤਾਂ ਸਿਰਫ ਜਿਹੜਾ ਦਿੱਲੀ ਦਰਬਾਰ ਦੀ ਹਾਜ਼ਰੀ ਭਰਦਾ ਹੈ ਉਹਨੂੰ ਕੁਝ ਮਿਲਦਾ। ਅਤੇ ਤੁਸੀਂ ਚੰਨੀ ਅਤੇ ਜਾਖੜ ਵੇਲੇ 42 MLA ਮੁੱਖ ਮੰਤਰੀ ਬਣਾਉਣ ਲਈ ਤਿਆਰ ਸੀ, ਪਰ ਸੈਂਟਰ ਦੇ ਵਿੱਚ ਬੈਠੇ ਲੋਕ, ਇਹਨਾਂ ਦੇ ਨੈਸ਼ਨਲ ਪਾਰਟੀ ਦੇ ਲੋਕ ਜਿਹੜੇ ਹੈਗੇ ਉਹ ਨਹੀਂ ਚਾਹੁੰਦੇ ਸੀਗੇ, ਅਤੇ 2 ਵੋਟਾਂ ਵਾਲਾ ਮੁੱਖ ਮੰਤਰੀ ਬਣਿਆ। ਅਤੇ ਜਿਹੜੇ ਹਾਲਾਤ ਹੋਏ ਨੇ ਉਹ ਤੁਹਾਡੇ ਸਾਹਮਣੇ। ਚੰਨੀ ਸਾਹਿਬ, ਬਾਤ ਕਰੋ।
ਚੰਨੀ ਸਾਹਿਬ ਕਹਿੰਦੇ 3 ਮਹੀਨੇ ਦੀ ਰਾਜਨੀਤੀ ਕਰੀ, 3 ਮਹੀਨੇ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਪੰਜਾਬ ਨੂੰ ਦਿੱਤਾ। 111 ਦਿਨਾਂ ਦੀ ਜਿਹੜੀ ਰਾਜਨੀਤੀ ਸੀ ਉਸ ਦੇ ਵਿੱਚ ਬਹੁਤ ਕੁਝ ਪੰਜਾਬ ਨੂੰ ਦਿੱਤਾ। ਜਿੰਨਾ ਕੁ ਕੁਛ ਉਹਨੇ ਦਿੱਤਾ, ਜਿੰਨਾ ਕੁ ਗੰਦ ਪਾਤਾ, ਇੰਨੇ ਮੁੱਖ ਮੰਤਰੀ ਹੁੰਦਿਆਂ ਕੋਈ ਪਾ ਨਹੀਂ ਸਕਦਾ। ਔਰ 10-10 ਕਰੋੜ ਰੁਪਏ ਤੱਕ ਕੈਸ਼ ਇਹਨਾਂ ਦੇ ਭਾਂਜ ਜਾਂ ਭਤੀਜੇ ਤੋਂ ਮਿਲੇ, ਤੇ ਇਹ ਤਾਂ ਇੱਕ ਪੱਕੀ ਗੱਲ ਹੈ ਵੀ 111 ਦਿਨਾਂ 'ਚ ਨਹੀਂ ਹੋ ਸਕਦਾ ਜਿਹੜਾ ਚੰਨੀ ਕਰਕੇ। ਲਾਸਟ ਦੇ ਵਿੱਚ ਤੁਹਾਡੇ ਤੋਂ ਪੁੱਛਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਅੰਗ ਰਹੇ ਤੇ ਫਿਰ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ, ਜੇਲ੍ਹ ਵੀ ਕੱਟਣੀ ਪੈਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ, ਕਿਵੇਂ ਦੇਖਦੇ ਹੋ ਉਹਨਾਂ ਦੇ ਚਿਹਰੇ ਨੂੰ? ਦੇਖੋ, ਪੰਜਾਬ ਦੇ ਲੋਕ ਕੀ ਮਨ ਬਣਾਉਂਦੇ ਆ ਉਹਨਾਂ 'ਤੇ ਡਿਪੈਂਡ ਹੈ। ਕੌਣ ਵਧੀਆ ਕੰਮ ਕਰਦਾ ਹੈ ਉਹ ਉਹਦਾ ਕੰਮ ਦੱਸੇਗਾ, ਪਰ ਅੱਜ ਦੀ ਡੇਟ ਦੇ ਵਿੱਚ ਵੀ ਕੁਛ ਕਹਿਣਾ, ਕਿਉਂਕਿ ਉਹੀ ਨਵਜੋਤ ਸਿੰਘ ਸਿੱਧੂ ਹੈ ਜਿਹਦੇ ਕਾਰਨ ਕੈਪਟਨ ਅਮਰਿੰਦਰ ਭੱਜਿਆ, ਜਿਹਦੇ ਕਾਰਨ ਕਾਂਗਰਸ ਪਾਰਟੀ ਨੂੰ ਬੜੀ ਕਰਾਰੀ ਹਾਰ ਲੱਗੀ, ਹੈ ਨਹੀਂ। ਔਰ ਉਸ ਤੋਂ ਬਾਅਦ ਰਾਮ ਰੌਲਾ ਦਾ ਪਾਰਟੀ ਦਾ ਪਿਆ, ਔਰ ਬੜੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਨੈਗੇਟਿਵਿਟੀ ਕਾਂਗਰਸ ਦੇ ਪ੍ਰਤੀ, ਪੰਜਾਬ ਕਾਂਗਰਸ ਦੇ ਪ੍ਰਤੀ ਗਈ। ਅਤੇ ਹੁਣ ਇੱਕ ਸਾਲ ਰਹਿ ਕੇ ਕੀ ਅੰਦਰ ਕੀ ਸਿੱਖਿਆ ਨਹੀਂ ਸਿੱਖਿਆ, ਉਹ ਆਉਣ ਵਾਲੇ ਇਹਨਾਂ ਦੇ ਫੈਸਲੇ ਪਤਾ ਲੱਗੂ। ਰਾਜਾ ਵੜਿੰਗ ਜੀ ਨੂੰ, ਉਹ ਰਾਜਾ ਵੜਿੰਗ ਜਿੰਨੀ ਕੁ ਉਹਨਾਂ ਦੀ ਕੈਪੇਬਿਲਿਟੀ ਹੈ ਵਧੀਆ ਕੰਮ ਕਰ ਰਹੇ। ਸੁਖਪਾਲ ਸਿੰਘ ਖਹਿਰਾ, ਦੇਖੋ ਇਹ ਸੁਖਪਾਲ ਖਹਿਰਾ ਇਕੱਲੇ ਗੱਲਾਂ ਕਰ ਲੈਣੀਆਂ, TV 'ਤੇ ਗੱਲਾਂ ਕਰ ਲੈਣੀਆਂ, ਜਦੋਂ ਕੰਮ ਕਰਕੇ ਦਿਖਾਉਣ ਦਾ, ਲੋਕਾਂ ਨੂੰ ਨਾਲ ਰੱਖਣ ਦਾ, ਕਿਉਂਕਿ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ। ਉਹ ਕਿਸ ਤਰ੍ਹਾਂ ਦੀ ਕਾਬਲੀਅਤ ਰੱਖਦੇ ਨੇ ਉਹਨੇ ਕੰਮਾਂ ਤੋਂ ਦੇਖਿਆ ਜਾ ਸਕਦਾ, ਪਰ ਅਜੇ ਆਪਾਂ ਕੀ ਮੇਰੇ ਵਰਗੇ ਲੋਕ ਕੀ ਦੱਸ ਸਕਦੇ ਆ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰਨ। ਸੁਖਬੀਰ ਸਿੰਘ ਬਾਦਲ, ਤਾਂ ਮੈਂ ਕਹਿ ਚੁੱਕਿਆ, ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਜੋ ਵਰਚਪ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਪੋਲੀਟੀਕਲ ਕਮਾਈ ਸੀ, ਉਹਦੇ 'ਤੇ ਚੱਲਿਆ। ਹੁਣ ਬਾਦਲ ਸਾਹਿਬ ਚਲੇ ਗਏ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਇਹ ਪਰਫਾਰਮ ਕਰਦੇ ਆ ਉਹ ਟਾਈਮ ਦੱਸੋ। ਬਿਕਰਮਜੀਤ ਸਿੰਘ ਮਜੀਠੀਆ, ਵਧੀਆ ਲੀਡਰ ਨੇ, ਅੱਛੇ ਹੈ, ਅੱਛੀ ਕਮਾਂਡ ਹੈ। ਕਿਹਦੇ ਨਾਲ ਖੜਦੇ ਆ, ਕਿਹਦੇ ਨਾਲ ਖੜਦੇ, ਅਕਾਲੀ ਦਲ ਨਾਲ ਖੜਦੇ, ਸੁਖਬੀਰ ਨਾਲ ਖੜਦੇ ਆ ਕਿ ਨਹੀਂ ਖੜਦੇ, ਇਹ ਤਾਂ ਟਾਈਮ ਦੱਸੂਗਾ ਨਾ ਕਿਹਦੇ ਨਾਲ ਖੜਦੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ ਜਿਹੜਾ ਜਿੰਨਾ ਵੀ ਸਮਾਂ ਮਿਲਿਆ, ਕਿਉਂਕਿ ਕਹਿ ਰਹੇ ਸੀ ਕਿ ਕਾਹਲੀ ਹੈ ਜਾਣ ਦੀ, ਪਰ ਅਸੀਂ ਜਿੰਨਾ ਵੀ ਸਮਾਂ ਮਿਲਿਆ ਉਨੇ ਸਮੇਂ ਦੇ ਵਿੱਚ ਰਾਜਨੀਤੀ 'ਤੇ ਗੱਲ ਕਰੀ ਹੈ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ, ਧੰਨਵਾਦ। ਜਲੰਧਰ ਜ਼ਿਮਨੀ ਚੋਣ ਦੇ ਵਿੱਚ BJP ਫੇਰ ਪਿੱਛੇ ਰਹੇ ਤੇ ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਹੈ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਤੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ, ਅਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ। ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ। ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਕਿ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਘਾਟਾ ਪਿਆ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ ਜਾਂਦੇ ਆ ਤਾਂ ਉਹਦਾ ਨੁਕਸਾਨ ਤਾਂ ਸਮਾਜ ਨੂੰ ਝੱਲਣਾ ਪੈਂਦਾ ਹੈ। ਅਕਾਲੀ ਦਲ ਸਰਵਾਈਵ, ਕਿਉਂਕਿ ਤੁਸੀਂ ਵੀ ਇੱਕ ਹਿੱਸਾ ਰਹੇ ਹੋ ਅਕਾਲੀ ਦਲ ਦਾ ਕਿਸੇ ਟਾਈਮ। ਦੇਖੋ ਜਿਹੜੀ ਹੁਣ ਅੱਜ ਜਲੰਧਰ ਦੇ ਵਿੱਚ ਜੋ ਹਾਲ ਰਿਹਾ ਹੈ ਅਕਾਲੀ ਦਲ ਦਾ, ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੇ ਮਸਲਿਆਂ 'ਤੇ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ ਅਤੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ,
ਇੰਡੋਜ਼ ਟੀਵੀ ਦੇਖ ਰਹੇ ਹੋ ਤੁਸੀਂ, ਤਾਂ ਇਸ ਵਕਤ ਸਾਡੇ ਨਾਲ ਬੀਜੇਪੀ ਦੇ ਲੀਡਰ ਸਰੂਪ ਚੰਦ ਸਿੰਗਲਾ ਜੀ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ। ਸਿੰਗਲਾ ਜੀ, ਬਹੁਤ ਸਵਾਗਤ ਹੈ ਜੀ। ਬਹੁਤ ਤੁਹਾਡਾ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਸਿੰਗਲਾ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨਾਅਰਾ ਦੇ ਕੇ ਸਰਕਾਰ ਆਈ, 92 ਵਿਧਾਇਕ ਉਸ ਸਰਕਾਰ ਦੇ ਆਏ, ਬਦਲਾਅ ਦਾ ਨਾਅਰਾ ਦਿੱਤਾ। ਕਿਵੇਂ ਦੇਖਦੇ ਹੋ ਰਾਜਨੀਤੀ ਨੂੰ? ਦੇਖੋ, ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਸੈਂਸਿਟਿਵ ਹੈ ਜੀ। ਪੰਜਾਬ ਦੇ ਲੋਕ ਭਾਵਨਾਤਮਕ ਹੋ ਕੇ, ਮਤਲਬ ਉਹਨਾਂ ਨੂੰ ਆਦਤ ਹੈ ਚੱਲਣ ਦੀ, ਤੇ ਜਿਹੜੇ ਹਾਲਾਤ ਉਸ ਟਾਈਮ ਕਾਂਗਰਸ ਪਾਰਟੀ ਦੇ ਸੀ ਜਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਸੀ, ਜਾਂ ਉਸ ਟਾਈਮ ਦੇ ਉੱਤੇ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਰਲੇ ਹੋਏ ਆ, ਇਹ 75-25 ਦੀ ਸਰਕਾਰ ਹੈ। ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਤੇ ਇਹ ਗੱਲਾਂ ਉੱਭਰ ਕੇ ਸਾਹਮਣੇ ਲੋਕਾਂ ਦੇ ਆਉਂਦੀਆਂ ਹੈ, ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਕੋਈ ਨਵੀਂ ਪਾਰਟੀ ਨੂੰ ਲੈ ਕੇ ਆਈ, ਨਵੀਂ ਪਾਰਟੀ ਦੇ ਬੰਦੇ ਆ ਕੇ ਖੜ ਗਏ, ਲੋਕਾਂ ਨੇ ਵੋਟਾਂ ਪਾਤੀਆਂ, ਔਰ ਜਿਨ੍ਹਾਂ ਨੂੰ ਵੋਟਾਂ ਪਾਈਆਂ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਕਿਤੇ ਮਿਲਿਆ ਵੀ ਨਹੀਂ ਹੋਣਾ, ਕਿਸੇ ਨੇ ਵੋਟ ਮੰਗੀ ਵੀ ਨਹੀਂ ਹੋਣੀ, ਤਾਂ ਜਿਹੜੀਆਂ ਪਹਿਲੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਵੋਟ ਕੀਤਾ ਉਹਨਾਂ ਨੇ ਜੀ। ਔਰ ਜਿਨ੍ਹਾਂ ਨੂੰ ਵੋਟ ਕੀਤਾ ਉਹ ਕੋਈ ਵੀ ਸੀ, ਚਾਹੇ ਉੱਗੋ ਕੇ ਸੀ, ਚਾਹੇ ਕੋਈ ਸੀ, ਉਹ ਸਾਰੇ ਜਿੱਤ ਗਏ। ਪਰ ਦੁੱਖ ਦੀ ਗੱਲ ਇਹ ਵੀ ਉਹ ਜਿੱਤ ਗਏ, ਤੇ ਉਹਨਾਂ ਦੇ ਜਿੱਤਣ ਦੇ ਨਾਲ 1 ਸਾਲ ਹੋਇਆ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ। ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਚੀਜ਼ ਨੂੰ ਦੇਖ ਕੇ ਸੋਚ ਕੇ ਅਸੀਂ ਵੋਟ ਪਾਈ ਸੀ, ਉਹ ਸਾਲ ਦੇ ਵਿੱਚ ਪੂਰੀ ਨਹੀਂ ਹੋਈ ਕਿ ਉਮੀਦ ਵੀ ਛੱਡ ਗਏ ਲੋਕ। ਤਾਂ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਸ ਭਾਵਨਾ ਦੇ ਵਿੱਚ ਲਿਆਉਣ ਲਈ ਉਹਨਾਂ ਦਾ ਏਜੰਡਾ, ਉਹਨਾਂ ਦੀ ਕੰਪੇਨ, ਉਹਨਾਂ ਦੇ ਵਾਅਦੇ, ਉਹਨਾਂ ਦੀਆਂ ਮਿੱਠੀਆਂ ਗੱਲਾਂ, ਉਹਨਾਂ ਦੇ ਲੰਮੇ ਚੌੜੇ ਰੇਟਾਂ ਦੀਆਂ ਜਿਹੜੀਆਂ ਸਕੀਮਾਂ ਉਹ ਲੈ ਕੇ ਆਏ ਤੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਈ। ਸਿੰਗਲਾ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੇ ਉਹ ਵੋਟਾਂ, ਉਹਨਾਂ ਦੇ ਵਾਅਦੇ ਦੇਖ ਕੇ ਜਾਂ ਉਹਨਾਂ ਦੀਆਂ ਗਰੰਟੀਆਂ ਦੇਖ ਕੇ ਵੋਟ ਪਾਈ, ਪਰ ਜਲੰਧਰ ਜਿਮਨੀ ਚੋਣ ਹੁੰਦੀ ਹੈ, ਜਲੰਧਰ ਜਿਮਨੀ ਚੋਣ ਦੇ ਵਿੱਚ ਬੀਜੇਪੀ ਫੇਰ ਪਿੱਛੇ ਰਹਿ ਜਾਂਦੀ ਹੈ, ਫੇਰ ਆਮ ਆਦਮੀ ਪਾਰਟੀ ਅੱਗੇ ਆ ਜਾਂਦੀ ਹੈ। ਦੂਸਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਕਾਂਗਰਸ ਦੀ ਟੱਕਰ ਰਹਿੰਦੀ ਹੈ, ਕਾਂਗਰਸ ਦੀ ਆਸਾਰ ਸੀ ਕਿ ਕਾਂਗਰਸ ਜਿੱਤੂਗੀ, ਕਾਂਗਰਸ ਵੀ ਉੱਥੇ ਦੂਸਰੇ ਨੰਬਰ 'ਤੇ ਰਹਿ ਜਾਂਦੀ ਹੈ, ਤੇ ਸੁਸ਼ੀਲ ਰਿੰਕੂ ਜੀ ਹੋਰੇ ਲੋਕ ਸਭਾ ਦੇ ਵਿੱਚ ਚਲੇ ਜਾਂਦੇ। ਦੇਖੋ, ਇਹ ਜਿਹੜੀ ਚੋਣ ਹੁੰਦੀ ਹੈ, ਆਮ ਆਦਮੀ ਪਾਰਟੀ ਦੇ 5 MLA ਆ ਉੱਥੇ, ਔਰ ਸਾਰਾ ਪ੍ਰਸ਼ਾਸਨ ਤੇ ਹੋਰ ਜਿਹੜੇ ਹੈਗੇ ਸਰਕਾਰੀ ਮਸ਼ੀਨਰੀ ਜਿਹੜੀ ਵਰਤ ਕੇ ਇਹ ਜਿਹੜੀ ਵੋਟ ਪਈ ਹੈ, ਔਰ ਉਹਦੇ ਵਿੱਚ ਪਰਫਾਰਮ ਜੇ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ, ਔਰ ਜਿਹੜੀ ਵੋਟ ਬੈਂਕ ਵਧਿਆ ਭਾਰਤੀ ਜਨਤਾ ਪਾਰਟੀ ਦਾ, ਔਰ 2 ਸੀਟਾਂ ਦੇ ਵਿੱਚੋਂ ਕਲੀਅਰ ਜਿੱਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ, 2 ਸੀਟਾਂ ਤੇ 2 ਨੰਬਰ 'ਤੇ ਆਈ ਹੈ ਭਾਰਤੀ ਜਨਤਾ ਪਾਰਟੀ। ਤਾਂ ਮੈਂ ਕਹਿ ਸਕਦਾ ਕਿ ਇਸ ਦੇ ਵਿੱਚ ਜੇ ਵੱਡਾ ਨੁਕਸਾਨ ਹੋਇਆ ਤੇ ਕਾਂਗਰਸ ਪਾਰਟੀ ਨੂੰ ਹੋਇਆ, ਅਕਾਲੀ ਦਲ ਨੂੰ ਹੋਇਆ। ਅਕਾਲੀ ਦਲ ਦੀ ਤਾਂ ਜਿਹੜੀ ਐਕਚੁਅਲੀ ਕੀ ਹੈ ਕਿ ਉਸ ਤੋਂ ਬਾਅਦ ਕਾਂਗਰਸ ਗਈ ਸੀ ਤੇ ਅਕਾਲੀ ਦਲ ਦੇ ਆਉਣ ਦੀ ਵਾਰੀ ਸੀ, ਪਰ ਅਕਾਲੀ ਦਲ ਕਾਂਗਰਸ ਤੋਂ ਵੀ ਪਛੜ ਗਿਆ। ਤਾਂ ਇਹ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਅਕਾਲੀ ਦਲ ਦੀ ਪਕੜ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹੁਣ ਲੱਗੇ ਨੇ, ਔਰ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਤੋਂ ਬਹੁਤ ਵੋਟ ਪਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜੋੜਨ ਦੇ ਵਿੱਚ ਜ਼ੋਰ ਲਾ ਕੇ 2024 ਦੇ ਵਿੱਚ ਜਿਹੜਾ ਹੈਗਾ ਵਧੀਆ ਰਿਜ਼ਲਟ ਲੈ ਕੇ। ਸਿੰਗਲਾ ਸਾਹਿਬ, ਤੁਸੀਂ ਕਿਹਾ ਕਿ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਧੀਆ ਜਿੱਤ ਪ੍ਰਾਪਤ ਕਰੂ, ਪਰ
ਕਰਨਾਟਕਾ ਦੇ ਵਿੱਚ ਵੀ ਉਸੇ ਦਿਨ ਹੀ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ। ਕਰਨਾਟਕਾ ਦੇ ਵਿੱਚੋਂ ਕਾਂਗਰਸ ਬਾਜੀ ਮਾਰ ਜਾਂਦੀ ਆ। ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਵਾਅਦੇ, ਵੱਡੇ ਵੱਡੇ ਦਾਅਵੇ ਜਿਹੜੇ ਕਿ ਉਹ ਪਿੱਛੇ ਰਹਿ ਜਾਂਦੇ ਆ। ਉੱਥੋਂ ਵੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਨੂੰ। ਉਹ ਦੇਖੋ, ਉੱਥੋਂ ਦਾ ਜਿਹੜਾ ਬਣਿਆ ਲੋਕਾਂ ਦਾ, ਇੱਕ ਵਾਰੀ ਇੱਕ ਪਾਰਟੀ ਨੇ ਜਿੱਤਣਾ, ਦੂਜੀ ਵਾਰੀ ਹਾਰਨਾ, ਉਹ ਉਸ ਚੱਕਰ ਦੇ ਵਿੱਚ ਹੈ। ਸਰਕਾਰ ਦੀ ਲੋਕਾਂ ਨੂੰ ਐਂਟੀ ਇਨਕੰਬੈਂਸੀ ਬਣੀ, ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪ੍ਰਤੀਸ਼ਤ ਦੇ ਵਿੱਚ 1% ਵੀ ਕਮੀ ਨਹੀਂ ਹੋਈ। ਜਿੰਨੀ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਇਲੈਕਸ਼ਨਾਂ ਲਈ ਸੀ, ਉਨੀ ਵੋਟ ਭਾਰਤੀ ਜਨਤਾ ਪਾਰਟੀ ਨੇ ਲਈ ਹੈ। ਔਰ ਜਿਹੜਾ ਹੈਗਾ ਕਿ ਤਵਾਜ਼ਨ ਆਪਸ ਵਿੱਚ ਵਿਗੜਿਆ ਹੈ, ਤਾਂ JDU ਦਾ ਜਿਹੜਾ ਹੈਗਾ ਜਨਤਾ ਦਲ ਦਾ, ਜੋ ਦੇਵਗੌੜੇ ਦਾ ਜਨਤਾ ਦਲ ਹੈ, ਉਹਦੀ ਵੋਟ ਕਾਂਗਰਸ ਪਾਰਟੀ ਸ਼ਿਫਟ ਹੋਈ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ, ਇਹ ਬਠਿੰਡਾ ਉਹ ਗੜ੍ਹ ਮੰਨਿਆ ਜਾਂਦਾ ਜਿੱਥੋਂ ਕਿ ਰਾਜਨੀਤੀ ਸ਼ੁਰੂ ਹੁੰਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਰਾਜਨੀਤੀ ਨੂੰ ਕੋਈ ਘਾਟਾ ਪਿਆ? ਦੇਖੋ, ਬਹੁਤ ਸਿਆਣੇ ਇਨਸਾਨ ਸਨ। ਬਹੁਤ ਲੰਮਾ ਟਾਈਮ ਉਹਨਾਂ ਨੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਹੈ। ਔਰ ਪੰਜਾਬ ਵਾਸਤੇ ਮੈਂ ਕਹਿ ਸਕਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਹੈਗੀ ਹੈ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ, ਪੰਜਾਬ ਨੂੰ ਦੇ ਲੋਕਾਂ ਨੂੰ ਮਦਦ ਕਰਨ ਲਈ, ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਮਤਲਬ ਇੱਕ ਕਰਨ ਲਈ ਉਹਨਾਂ ਨੇ ਪੂਰਾ ਯੋਗਦਾਨ ਪਾਇਆ ਹੈ। ਔਰ ਮੈਂ ਕਹਿ ਸਕਦਾ ਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਲੀਡਰ